ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 21 सितंबर 2018 7 असू नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसीए व्यूअर्स, जे तुसीं हक सच इंसाफ ते प्यारे दिन दा इक्को एक चैनल टीवी 84 ਨੂੰ देखना चाहते हो तो तुसीं देख सकते हो स्पैक्ट्रम केबल, आर्चिन केबल, वेलफेयर केबल कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਹੈ, ਅਸੀਂ ਚਾਹਾਂਗੇ ਜੋ ਅੱਜ ਦੇ ਅਹਿਮ ਇਸ਼ੂ ਨੇ ਉਸ ਵਿੱਚੋਂ ਜੋ ਪਹਿਲਾ ਇਸ਼ੂ ਹੈ ਉਸ ਬਾਰੇ ਆਪਣੇ ਤੁਸੀਂ ਵਿਚਾਰ ਸਾਂਝੇ ਕਰ ਦਿਓ ਜੀ। ਦੇਖੋ, ਕੱਲ ਜਿਹੜਾ ਸਾਡਾ ਪਹਿਲਾ ਇਸ਼ੂ ਸੀ ਉਹੀ ਅੱਜ ਉਸ ਦੀ ਕੰਟੀਨਿਊਟੀ ਜਾਂ ਉਸ ਦੇ ਨਤੀਜੇ ਸਾਹਮਣੇ ਨੇ ਜੀ। ਹਾਲਾਂਕਿ ਸਾਡੀ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਫੇਸਬੁੱਕ ਦੇ ਉੱਤੇ ਇਸ ਦੀ ਪ੍ਰਮੋਸ਼ਨ ਨਹੀਂ ਹੋ ਸਕੀ, ਇਹਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਜੀ। ਪਰ ਜੋ ਅੱਜ ਭਾਰਤ ਦੀ ਸਰਕਾਰ ਨੇ ਰਿਐਕਸ਼ਨ ਦਿੱਤਾ ਹੈ, ਇਸ ਵਿੱਚ 24 ਘੰਟੇ ਦੇ ਵਿੱਚ ਹੀ ਭਾਰਤ ਦੀ ਸਰਕਾਰ ਨੇ ਵੀ ਯੂ ਟਰਨ ਮਾਰਿਆ ਔਰ ਅਸੀਂ ਵੀ 24 ਘੰਟੇ ਬਾਅਦ ਉਹੀ ਗੱਲਾਂ ਫਿਰ ਦੁਹਰਾਉਣ ਦੇ ਉੱਤੇ ਮਜਬੂਰ ਹੈ ਜਿਹੜੀਆਂ ਕਿ ਅਸੀਂ ਕੱਲ੍ਹ ਦੀ ਗੱਲਬਾਤ ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਨ੍ਹਾਂ ਨੇ ਬੜਾ ਹੁੱਬ ਕੇ ਜਜ਼ਬਾਤੀ ਲੈਟਰ ਪ੍ਰਾਈਮ ਮਿਨਿਸਟਰ ਮੋਦੀ ਨੂੰ ਲਿਖਿਆ, ਉਸ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕੀਤਾ ਕਿ ਉਸ ਨੇ ਵਧਾਈ ਦਿੱਤੀ ਔਰ ਚੰਗੇ ਸਬੰਧਾਂ ਦੀ ਕਾਮਨਾ ਔਰ ਸਾਰੇ ਮਸਲੇ ਜਿਨ੍ਹਾਂ ਦੇ ਵਿੱਚ ਕਸ਼ਮੀਰ ਦਾ ਵੀ ਔਰ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਹ ਵੀ ਕਿ ਉਹਦੇ 'ਚ ਅਸੀਂ ਦਹਿਸ਼ਤਗਰਦੀ ਦੇ ਮਸਲੇ ਨੂੰ ਵੀ ਹੱਲ ਕਰਾਂਗੇ, ਸਰ ਕ੍ਰੀਕ ਇਸ਼ੂ ਨੂੰ ਵੀ, ਸਿਆਚਨ ਗਲੇਸ਼ੀਅਰ ਦੇ ਮੁੱਦੇ ਨੂੰ ਵੀ। ਸੋ ਕੁੱਲ ਮਿਲਾ ਕੇ ਲੇਕਿਨ ਉਹਦੇ 'ਚ ਜਿਹੜੇ ਪਾਰਟ ਦੇ ਉੱਤੇ ਅਸੀਂ ਕੱਲ ਜਿਹੜਾ ਉਹ ਕ੍ਰਿਟਿਸਾਈਜ਼ ਕੀਤਾ ਸੀ ਜਿਸ ਨੂੰ ਜਾਂ ਜਿਸ ਨੂੰ ਅਸੀਂ ਕਿਹਾ ਸੀ ਕਿ ਵੀ ਇਹ ਇਮਰਾਨ ਖਾਨ ਜਿਹੜੇ ਨੇ ਉਹ ਸਮਝ ਨਹੀਂ ਰਹੇ ਕਿ ਵੀ ਇਹ ਕਿਹਨਾਂ ਦੇ ਨਾਲ ਡੀਲ ਕਰ ਰਹੇ ਨੇ ਜੀ। ਔਰ ਜ਼ਾਹਰਾ ਤੌਰ ਦੇ ਉੱਤੇ ਉਹ ਉਸ ਲੈਟਰ ਦੇ ਵਿੱਚ ਇਹ ਕਹਿਣਾ ਕਿ ਤੁਸੀਂ ਜਿਹੜਾ ਕਿਉਂਕਿ ਦੋਵੇਂ UN ਜਨਰਲ ਅਸੈਂਬਲੀ ਸੈਸ਼ਨ ਚੱਲ ਰਹੇ ਔਰ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ ਜਿਸ ਦਾ ਨਾਂ ਹੈ, ਜਿਸ ਦੇ ਵਿੱਚ ਭਾਰਤ, ਪਾਕਿਸਤਾਨ, ਹੁਣ ਅਫਗਾਨਿਸਤਾਨ ਵੀ ਉਸ ਦਾ ਹਿੱਸਾ ਹੈ, ਬੰਗਲਾਦੇਸ਼, ਮਾਲਦੀਵਸ, ਨੇਪਾਲ, ਭੂਟਾਨ ਜਿਹੜੇ ਨੇ ਇਹ ਸ਼ਾਮਲ ਨੇ ਜੀ। ਉਹਨਾਂ ਦਾ ਨੈਕਸਟ ਜਿਹੜਾ ਹੋਸਟ ਮੀਟਿੰਗ ਦਾ ਪਾਕਿਸਤਾਨ ਹੈ, ਇਸਲਾਮਾਬਾਦ 'ਚ ਹੋਣੀ ਹੈ। ਪਹਿਲਾਂ ਹੀ ਭਾਰਤ ਨੂੰ ਸੈਬੋਟਾਜ ਕਰ ਰਿਹਾ। ਸੋ ਜ਼ਾਹਰ ਹੈ ਵੀ UN ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ ਜਿਹਦੇ ਵਿੱਚ 193 ਦੇਸ਼ਾਂ ਦੇ ਨੁਮਾਇੰਦੇ, ਬਹੁਤ ਸਾਰਿਆਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਹੁੰਦੇ ਨੇ, ਲੇਕਿਨ ਕੁਝ ਦੇਸ਼ ਜਿਹੜੇ ਨੇ ਉਹ ਆਪਣੇ ਫੋਰਨ ਮਿਨਿਸਟਰ ਨੂੰ ਭੇਜਦੇ ਨੇ ਔਰ ਇਸ ਵੇਲੇ ਇਸ UN ਜਨਰਲ ਅਸੈਂਬਲੀ 'ਚ ਸ਼ਮੂਲੀਅਤ ਦੇ ਲਈ ਭਾਰਤ ਦੀ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਮਹਿਮੂਦ ਕੁਰੈਸ਼ੀ ਜਿਹੜੇ ਨੇ ਉਹਨਾਂ ਨੇ ਆਣੇ ਔਰ ਸੁਸ਼ਮਾ ਸਵਰਾਜ ਨੇ 29 ਤਰੀਕ ਨੂੰ ਜਿਹੜਾ ਕਿ ਸੈਟਰਡੇ ਹੋਏਗਾ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ ਔਰ ਅਸੀਂ ਕਸ਼ਮੀਰੀਆਂ ਦੇ ਨਾਲ ਮਿਲ ਕੇ ਉਸ ਦਿਨ ਬਾਹਰ ਜਿਹੜਾ ਉਹ ਪ੍ਰੋਟੈਸਟ ਵੀ ਕਰ ਰਹੇ ਜੀ। ਔਰ ਇਸੇ ਦੌਰਾਨ ਜਿਹੜੀ ਰਿਕੁਐਸਟ ਇਮਰਾਨ ਖਾਨ ਨੇ ਕੀਤੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿ ਦੋਨਾਂ ਮੁਲਕਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਜਾਂ ਫੋਰਨ ਮਿਨਿਸਟਰ ਨੇ ਉਹ ਕਿਉਂਕਿ ਨਿਊਯਾਰਕ 'ਚ ਹੋਣਗੇ ਤੇ ਕਿਉਂ ਨਾ ਦੋਨਾਂ ਦੀ ਮੀਟਿੰਗ ਹੋ ਜਾਏ ਤਾਂ ਕਿ ਜਿਹਨੂੰ ਕਹਿੰਦੇ ਨੇ ਔਨ ਦਾ ਸਾਈਡ ਲਾਈਨਸ ਆਫ ਦਾ ਯੂਨਾਈਟਿਡ ਨੇਸ਼ਨਸ, ਤਾਂ ਕਿ ਜਿਹੜੀ ਸਾਰਕ ਦੀ ਮੀਟਿੰਗ ਬਾਅਦ ਦੇ ਵਿੱਚ ਹੋਣੀ ਹੈ ਨਿਊਯਾਰਕ 'ਚ ਉਹਦੇ ਲਈ ਗਰਾਊਂਡ ਤਿਆਰ ਹੋ ਜਾਏ ਜੀ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਹੰਬਲ ਰਿਕੁਐਸਟ ਸੀ, ਪਰ ਮੈਨੂੰ ਇਹ ਲੱਗਦਾ ਸੀ ਕਿ ਵੀ ਇਮਰਾਨ ਖਾਨ ਕਿਉਂਕਿ ਇੱਕ ਟਰਾਂਸਪੇਰੈਂਟਲੀ ਓਨੈਸਟ ਸਚਿਆਰਾ ਬੰਦਾ ਹੈ ਔਰ ਉਹ ਜੋ ਵੀ ਕਹਿੰਦਾ ਹੈ ਉਹਦੇ 'ਚ ਡਿਪਲੋਮੇਸੀ ਘੱਟ ਹੈ
ਉਹਦੀ ਕਨਵਿਕਸ਼ਨ ਜ਼ਿਆਦਾ ਹੈ, ਜੀ। ਜਿਸ ਗੱਲ ਦੇ ਉੱਤੇ ਉਹਦਾ ਫੇਥ ਹੈ ਕਿ ਇਹਨੂੰ ਇਵੇਂ ਹੱਲ ਕੀਤਾ ਜਾ ਸਕਦਾ ਹੈ। ਬਿਲਕੁਲ। ਔਰ ਜਿਹੜੀ ਵੀ ਉਹਦੀ ਕਨਵਿਕਸ਼ਨ ਹੈ ਉਹਦੇ ਤੋਂ ਉਹ ਡਿਵੀਏਟ ਨਹੀਂ ਹੋਇਆ, ਹਿੱਲਿਆ ਨਹੀਂ ਹੈ। ਜਿਵੇਂ ਜੇ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਵਿੱਚ ਇੱਕ ਫਰੰਟ ਲਾਈਨ ਸਟੇਟ ਬਣਾ ਕੇ ਅਮਰੀਕਾ ਵੱਲੋਂ ਕੀਤਾ ਗਿਆ ਇਸਤੇਮਾਲ, ਉਹ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਰਿਹਾ ਵੀ ਇਹ ਸਾਡੀ ਜੰਗ ਨਹੀਂ ਹੈ ਅਫਗਾਨਿਸਤਾਨ ਦੇ ਖਿਲਾਫ, ਇਹ ਅਮਰੀਕਾ ਦੀ ਜੰਗ ਹੈ। ਔਰ ਉਹਨੇ ਆਪਣੇ ਚੋਣ ਕੈਂਪੇਨ 'ਚ ਵੀ ਕਿਹਾ ਕਿ ਅਸੀਂ ਫਿਊਚਰ 'ਚ ਕਿਸੇ ਦੀ ਜੰਗ ਨਹੀਂ ਲੜਾਂਗੇ ਜੀ। ਔਰ ਆਪਣੀ ਵਿਕਟਰੀ ਸਪੀਚ ਔਰ ਬਾਅਦ ਦੇ ਵਿੱਚ ਵੀ ਜਦੋਂ ਉਹਨਾਂ ਨੇ ਆਪਣੀ ਇਨਾਗਰਲ ਸਪੀਚ ਵੀ ਦਿੱਤੀ, ਉਸ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ 'ਚ ਵੀ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਅਸੀਂ ਕਿਸੇ ਦੀ ਜੰਗ ਨਹੀਂ ਲੜਾਂਗੇ। ਸੋ ਜ਼ਾਹਰਾ ਤੌਰ ਦੇ ਉੱਤੇ ਹਾਲਾਂ ਪ੍ਰੈਸ਼ਰ ਵੀ ਪਾਕਿਸਤਾਨ ਦੇ ਵਿੱਚ ਇਸ ਵੇਲੇ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਪ੍ਰੀਵੀਅਸ ਹਕੂਮਤਾਂ ਦੀਆਂ ਨੀਤੀਆਂ ਦੀ ਬਦੌਲਤ ਕੋਈ ਠੀਕ ਨਹੀਂ ਹੈ। ਔਰ ਅਮਰੀਕਾ ਨੇ ਵੀ ਇਹ ਰਗੜਾ ਦੇਣ ਦੇ ਲਈ ਕਿ ਵੀ ਕਿਵੇਂ ਕੋਈ ਸਾਡੀ ਲਾਈਨ ਨਹੀਂ ਟੋ ਕਰੇਗਾ, ਈਵਨ ਜਿਹੜੀ ਉਹਨਾਂ ਨੂੰ ਜਿਵੇਂ ਉਹਨਾਂ ਦਾ ਸਟੱਫ ਜਿਹੜਾ ਅਮਰੀਕਨ ਫੌਜ ਦੇ ਲਈ ਉਸ ਅਰੇਬੀਅਨ ਸੀ ਤੋਂ ਵਾਇਆ ਚਮਨ ਬਾਰਡਰ ਜਾਂ ਦੂਸਰੇ ਅਫਗਾਨਿਸਤਾਨ 'ਚ ਜਾਂਦਾ ਹੈ, ਉਹਦੇ $200 ਮਿਲੀਅਨ ਦੇ ਕਰੀਬ ਜਿਹੜੇ ਸੀ ਉਹ ਵੀ ਰੋਕ ਲਏ, ਇਹ ਕਹਿ ਕੇ ਜੀ ਅਸੀਂ ਏਡ ਬੰਦ ਕਰ ਦਿੱਤੀ ਹੈ। ਨਾਲ ਦੀ ਨਾਲ ਉਹਨਾਂ ਨੇ ਪਾਕਿਸਤਾਨ ਪ੍ਰਤੀ ਜਿਹੜਾ IMF ਜਿਹਨੂੰ ਜਿਹੜਾ ਮੋਨੀਟਰੀ ਫੰਡ ਹੁੰਦਾ ਹੈ ਉਹਨੂੰ ਵੀ ਕਿਹਾ ਕਿ ਜੀ ਇਹਨਾਂ ਨੂੰ ਲੋਨ ਨਾ ਦਿਓ ਜਾਂ ਉਹਨਾਂ ਦੇ ਉੱਤੇ ਰੈਸਟ੍ਰਿਕਸ਼ਨਸ ਲਾ ਦਿੱਤੀਆਂ। ਲੇਕਿਨ ਇਹਦੇ ਬਾਵਜੂਦ ਜਿਹੜਾ ਇਮਰਾਨ ਖਾਨ ਦਾ ਸਟੈਂਡ ਸੀ ਕਿ ਵੀ ਠੀਕ ਹੈ ਅਸੀਂ ਅਮਰੀਕਾ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ, ਪਰ ਬਰਾਬਰੀ ਦੇ ਤੌਰ ਤੇ, ਅਸੀਂ ਕੋਈ ਕਲਾਇੰਟ ਸਟੇਟ ਨਹੀਂ ਹੈਗੇ ਕਿ ਵੀ ਇਹ ਜੋ ਚਾਹੇ ਸਿਰ ਤੇ ਫਟੋਕੀ ਮਾਰ ਕੇ ਸਾਡੇ ਤੋਂ ਉਹ ਕੰਮ ਲੈਣ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਵੀ ਉਹਨਾਂ ਦਾ ਕਿਉਂ ਕਹਿੰਦੇ ਨੇ ਕਿ ਭਾਈ ਮੈਂ ਇਸ ਸਾਰੀ ਸਿਚੁਏਸ਼ਨ ਨੂੰ ਸਮਝਦਾ, ਇਹ ਮੇਰੇ ਟਰਾਈਬਲ ਭਰਾ ਵੀ ਨੇ ਜਿਹੜੇ ਪਾਕਿਸਤਾਨ ਦੇ ਏਜੰਸੀ ਏਰੀਆ ਜਾਂ ਹੁਣ ਤਾਂ ਉਹ ਖੈਬਰ ਪਖਤੂਨਵਾ ਦਾ ਹਿੱਸਾ ਨੇ ਔਰ ਅਫਗਾਨ ਮੈਂ ਚੰਗੀ ਤਰ੍ਹਾਂ ਸਮਝਦਾ, ਉਹਨਾਂ ਨੂੰ ਤੁਸੀਂ ਗੱਲਬਾਤ ਦੇ ਰਾਹੀਂ ਜਿਹੜਾ ਹੱਲ ਕਰ ਸਕਦੇ ਹੋ। ਜੇ ਤੁਸੀਂ ਕਹੋ ਜੀ ਜ਼ੋਰ ਜ਼ਬਰ ਦੇ ਨਾਲ ਤੇ ਉਹਨਾਂ ਨੂੰ ਤੁਸੀਂ ਨਿਭਾ ਨਹੀਂ ਸਕਦੇ। ਉਹ ਤਾਂ ਲੜਦੇ ਰਹੇ, ਅੰਗਰੇਜ਼ਾਂ ਦੇ ਨਾਲ ਵੀ ਲੜਦੇ ਰਹੇ, ਉਸ ਤੋਂ ਪਹਿਲਾਂ ਵੀ ਲੜਦੇ ਰਹੇ, ਔਰ ਇਸ ਮਾਮਲੇ 'ਚ ਵੀ ਉਸ ਦੀ ਕੰਸਿਸਟੈਂਟ ਪਾਲਿਸੀ ਹੈ। ਇਸੇ ਤਰ੍ਹਾਂ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਸਭ ਤੋਂ ਜ਼ਿਆਦਾ ਜੇ ਭਾਰਤ ਦੇ ਵਿੱਚ ਕੋਈ ਪਾਕਿਸਤਾਨ ਦਾ ਲੀਡਰ ਗਿਆ ਤਾਂ ਇਮਰਾਨ ਖਾਨ ਹੈ, ਔਰ ਉਹਦੇ 'ਚ ਲਗਭਗ ਸਾਰੇ ਹੀ ਮੇਜਰ ਚੈਨਲਸ ਨੇ, ਈਵਨ ਕਰਨ ਥਾਪਰ ਵਰਗੇ ਜਿਹੜੇ ਘਾਗ ਨੇ, ਉਹਨਾਂ ਦੇ ਸਾਹਮਣੇ ਬੈਠ ਕੇ ਵੀ ਉਹਨਾਂ ਨੇ ਇਮਾਨਦਾਰੀ ਦੇ ਨਾਲ ਜਦੋਂ ਵੀ ਕਿਸੇ ਇਸ਼ੂ ਦੀ ਗੱਲ ਆਈ ਹੈ, ਉਹਨਾਂ ਨੇ ਜਦੋਂ ਉਹਨਾਂ ਨੂੰ ਅਫਗਾਨਿਸਤਾਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਗੋਂ ਬੜੀ ਲਾਈਟਰ ਵੇਂਜ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਜੀ ਵੀ ਰੱਬ ਨੇ ਦੋ ਤਰ੍ਹਾਂ ਦੇ ਲੋਕ ਪੈਦਾ ਕੀਤਾ, ਇੱਕ ਮਖਲੂਕ ਆਮ ਜਨਤਾ ਔਰ ਦੂਸਰੇ ਪਠਾਨ। ਸੋ ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਤੁਸੀਂ ਪਠਾਨਾਂ ਦੇ ਨਾਲ ਤੁਸੀਂ ਡੀਲ ਕਰ ਸਕਦੇ ਹੋ, ਉਹਨਾਂ ਨੂੰ ਤੁਸੀਂ ਧੱਕੇ ਦੇ ਨਾਲ ਕੋਈ ਨਹੀਂ ਕਰ ਸਕਦੇ। ਔਰ ਇਸੇ ਤਰ੍ਹਾਂ ਉਹਨਾਂ ਦੀ ਇਹ ਕਨਵਿਕਸ਼ਨ ਹੈ, ਦਿਲੀ ਕਨਵਿਕਸ਼ਨ ਹੈ ਕਿ ਜਿਹੜੇ ਮਸਲੇ ਨੇ ਉਹ ਗੱਲਬਾਤ ਰਾਹੀਂ ਹੀ ਹੱਲ ਹੁੰਦੇ ਨੇ ਔਰ ਹੋ ਸਕਦੇ ਨੇ। ਔਰ ਇਸ ਦੇ ਲਈ ਜ਼ਾਹਰ ਹੈ ਵੀ ਇਮਰਾਨ ਖਾਨ ਕੀ ਕੱਲ ਨੂੰ ਕੋਈ ਵੀ ਹੋਏ, ਕੋਈ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਤਾਂ ਅਬੈਂਡਨ ਕਰ ਨਹੀਂ ਸਕਦਾ, ਉਹ ਤਾਂ ਆਲਰੇਡੀ ਡਿਸਪਿਊਟਡ ਟੈਰੀਟਰੀ ਹੈ। ਜਦੋਂ ਭਾਰਤ ਵਾਲੇ ਚੀਕਾਂ ਮਾਰਦੇ ਨੇ ਕਿ ਜੀ ਉਹਨਾਂ ਨੇ ਆਪਣੀ ਸਪੀਚ ਜੰਮੂ ਕਸ਼ਮੀਰ ਦੇ ਵਿੱਚ ਜੇ ਉਹਨਾਂ ਦੇ ਜਨਰਲ ਬਾਜਵਾ ਨੇ ਕਿਹਾ ਕਿ ਜਿਹੜਾ ਬਹਾਦਰੀ ਦੇ ਨਾਲ ਲੜ ਰਹੇ ਨੇ ਉਹਨਾਂ ਦਾ ਖੂਨ ਅਜਾਈ ਨਹੀਂ ਜਾਏਗਾ, ਤਾਂ ਜ਼ਾਹਰ ਹੈ ਵੀ ਇਹ ਕੋਈ ਜਿਹੜਾ ਈਵਨ ਕੱਚੀ ਦਾ ਬੱਚਾ ਵੀ ਜਿਹੜਾ KG ਦਾ ਵੀ ਹੋਏਗਾ ਉਹਨੂੰ ਵੀ ਪਤਾ ਹੈ ਕਿ ਜੰਮੂ ਕਸ਼ਮੀਰ ਦਾ ਸਟੇਟਸ ਕੋ ਭਾਰਤ ਦੇ ਬਾਕੀ ਜਿਹੜਾ 28 ਸੂਬਿਆਂ ਵਾਲਾ ਨਹੀਂ, ਉਹ ਆਲਰੇਡੀ ਡਿਸਪਿਊਟਡ ਟੈਰੀਟਰੀ ਹੈ। ਔਰ ਪਾਕਿਸਤਾਨ ਨੇ ਇਸ ਦੇ ਉੱਤੇ ਜੰਗਾਂ ਵੀ ਲੜੀਆਂ ਨੇ, ਔਰ ਪਾਕਿਸਤਾਨ ਦੇ ਲਈ ਇਹ ਇਸ ਲਈ ਹੋਰ ਵੀ ਵਾਈਟਲ ਹੈ ਕਿ ਜਿਹੜੇ ਉਹਨਾਂ ਦਾ ਪਾਣੀ ਹੈ, ਇੰਡਸ ਵਾਟਰ ਟਰੀਟੀ ਦਾ ਬੇਸ ਚਨਾਬ ਤੇ ਜੇਹਲਮ ਕਸ਼ਮੀਰ ਚੋਂ ਆਉਂਦੇ ਨੇ। ਸੋ ਇਹ ਦੋਨੋਂ ਹੀ ਮੁੱਦੇ, ਜਿੱਥੇ ਪਾਕਿਸਤਾਨ ਦਾ ਕਲੇਮ ਹੈ ਕਸ਼ਮੀਰ ਦੇ ਉੱਤੇ, ਉੱਥੇ ਪਾਣੀਆਂ ਦਾ ਮੁੱਦਾ ਵੀ ਔਰ ਜ਼ਾਹਰਾ ਤੌਰ ਤੇ ਹਿਊਮਨ ਰਾਈਟਸ ਵਾਇਲੇਸ਼ਨਸ, ਔਰ ਦੋਨੋਂ ਪਾਸਿਆਂ ਦੇ ਲੋਕ ਕਸ਼ਮੀਰ ਦੇ ਜਿਹੜੇ ਨੇ ਉਹ ਇਸ ਨੂੰ ਜਿਹੜਾ ਹੈ ਉਹ ਅੱਗੇ ਤੋਰਨਾ ਚਾਹੁੰਦੇ ਨੇ ਕਿ ਭਾਈ ਦਾ ਕੋਈ ਸੋਲੂਸ਼ਨ ਹੋਏ। ਔਰ ਪਿਛਲੇ ਪੀਰੀਅਡ 'ਚ ਵੀ ਮੁਸ਼ਰਫ ਨੇ ਇੱਕ ਇਮਾਨਦਾਰ ਯਤਨ ਕੀਤਾ ਸੀ ਇਸ ਮੁੱਦੇ ਦੇ ਉੱਤੇ। ਵੱਖਰੀ ਗੱਲ ਹੈ ਕਿ ਆਗਰਾ ਜਿਹੜੀ ਇਹਨਾਂ ਦੀ ਸਮਿਟ ਹੋਈ ਵਾਜਪਾਈ ਦੇ ਨਾਲ, ਕਿਵੇਂ ਆਖਰੀ ਸਟੇਜ ਦੇ ਉੱਤੇ LK ਅਡਵਾਨੀ ਜਿਹੜਾ ਕਿ ਹੋਮ ਮਿਨਿਸਟਰ ਸੀ ਔਰ RSS ਨੇ ਫਿਰ ਅਡਵਾਨੀ ਰਾਹੀਂ ਉਹ ਜੋ ਕੁਝ ਵੀ ਉਹਨਾਂ ਨੇ 3-4 ਸਟੈਪਸ ਦੇ ਵਿੱਚ ਸਾਰੇ ਨੂੰ ਕਰਨ ਦਾ ਕਿ ਕਿਵੇਂ ਬਾਰਡਰਸ ਜਿਹੜੇ ਨੇ ਉਹ ਇਰਰੈਲੇਵੈਂਟ ਬਣਾ ਦਿੱਤੇ ਜਾਣ। ਹਾਲਾਂ ਅਸੀਂ ਉਦੋਂ ਵੀ ਆਪਣੀ ਲਿਖਤ ਦੇ ਵਿੱਚ ਇਹ ਲਿਖਿਆ ਸੀ, ਕਿਹਾ ਸੀ ਕਿ ਵੀ ਇਹਦੇ 'ਚ ਇਹ ਵਰਕਆਊਟ ਨਹੀਂ ਹੋਣਾ। ਜਿਹੜਾ ਜੰਮੂ ਕਸ਼ਮੀਰ ਦੇ ਲੋਕਾਂ ਲਈ ਵੀ ਔਰ ਪਾਕਿਸਤਾਨ ਲਈ ਵੀ ਜਿਹੜਾ ਮਹਿਫੂਜ਼ ਕਿਲ੍ਹਾ ਹੈ ਉਹ UN ਰੈਜ਼ੋਲੂਸ਼ਨ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ,
ਜੇ ਤੁਸੀਂ ਕਿਲੇ ਤੋਂ ਬਾਹਰ ਆਓਗੇ, ਕੋਈ ਵੀ ਹੋਰ ਗੱਲ ਕਰਨ ਦਾ ਦੇਖੋਗੇ, ਤੇ ਫਿਰ ਤੁਸੀਂ ਇਹ ਬ੍ਰਾਹਮਣਵਾਦੀਆਂ ਦੇ ਚੱਕਰਵਿਊਹ ਦੇ ਵਿੱਚ ਫਸ ਰਹੇ ਹੋਵੋਗੇ ਔਰ ਇਹ ਤੁਹਾਡੇ ਫਿਰ ਪੈਰ ਨਹੀਂ ਲੱਗਣ ਦੇਣਗੇ। ਪਰ ਉਹ ਤਾਂ ਈਵਨ ਮੁਸ਼ਰਫ ਦਾ ਟੋਨ ਡਾਊਨ ਕਰਨਾ ਵੀ ਉਹਨਾਂ ਨੂੰ ਜਿਹੜਾ ਉਹ ਮਨਜ਼ੂਰ ਨਹੀਂ ਸੀ ਔਰ ਉਹਨਾਂ ਨੇ ਉਸ ਸਮਿਟ ਦੇ ਰਿਜ਼ਲਟ ਨੂੰ ਜਿਹੜਾ ਉਹ ਬਿਲਕੁਲ ਸੈਬੋਟੇਜ ਕੀਤਾ। ਔਰ ਅਸੀਂ ਸਮਝਦੇ ਹਾਂ ਵੀ ਇਮਰਾਨ ਖਾਨ ਦੀ ਇਹ ਕੋਸ਼ਿਸ਼ ਕਿ ਇਸ ਨੂੰ ਅਸੀਂ ਹੱਲ ਕਰ ਸਕਦੇ ਹਾਂ ਔਰ ਜੇ ਇਹ ਮਸਲਾ ਹੱਲ ਹੁੰਦਾ ਹੈ ਤਾਂ ਫਿਰ ਉਹ ਟ੍ਰੇਡ ਦੀ ਗੱਲ ਹੋਏ ਔਰ ਦੂਸਰੀ ਜਿਹੜੀ ਆਪਸੀ ਕੋਆਪਰੇਸ਼ਨ ਦੀ ਗੱਲ ਹੋਏ, ਬਹੁਤ ਸਾਰੇ ਖਿੱਤਿਆਂ 'ਚ ਪੀਪਲ ਟੂ ਪੀਪਲ ਕਮਿਊਨੀਕੇਸ਼ਨ ਹੋਏ, ਇਹ ਖੁੱਲ ਸਕਦੀ ਹੈ। ਹੁਣ ਇਹ ਇੱਕ ਪਾਸੇ ਤਾਂ ਜ਼ਾਹਿਰਾ ਤੌਰ ਦੇ ਉੱਤੇ ਇਹ ਇੱਕ ਨੇਕ ਨੀਤੀ ਵਾਲੀ ਗੱਲ ਜਿਹੜੀ ਕਿ ਉਹਨਾਂ ਨੇ ਆਪਣੇ ਲੈਟਰ ਦੇ ਵਿੱਚ ਵੀ, ਆਪਣੀਆਂ ਜਿਹੜੀਆਂ ਨੇ ਸਪੀਚਸ ਦੇ ਵਿੱਚ ਵੀ ਜਦੋਂ ਤੋਂ ਉਹਨਾਂ ਨੇ ਟੇਕ ਓਵਰ ਕੀਤੀ ਔਰ ਲੈਟਰ ਦੇ, ਹਾਲਾਂਕਿ ਜਦੋਂ ਅਸੀਂ ਕੱਲ ਇਸ ਲੈਟਰ ਨੂੰ ਡਿਸਕਸ ਕੀਤਾ, ਮੈਂ ਇਹ ਗੱਲ ਕਹੀ ਵੀ ਸੀ ਕੱਲ, ਮੈਂ ਕਿਹਾ ਵੀ ਇਹ ਠੀਕ ਨਹੀਂ ਹੈ। ਇਹ ਜਦੋਂ ਤੁਸੀਂ ਈਵਨ ਆਪਸੀ ਰਿਸ਼ਤਿਆਂ ਦੇ ਵਿੱਚ ਵੀ ਕਈ ਵਾਰ ਟੂ ਮੱਚ ਜਿਹੜਾ ਉਹ ਪੋਲਾਈਟ ਹੁੰਦੇ ਹੋ ਜਾਂ ਕੰਪਰੋਮਾਈਜ਼ਿੰਗ ਪੋਸਚਰ ਰੱਖਦੇ ਹੋ ਤੇ ਦੂਸਰੇ ਨੂੰ ਲੱਗਣ ਲੱਗ ਜਾਂਦਾ ਹੈ ਕਿ ਵੀ ਇਹ ਕਮਜ਼ੋਰ ਹੈ ਔਰ ਇਹਦੇ 'ਚ ਜ਼ਰੂਰ ਕੋਈ ਕਾਣ ਹੈ, ਕੋਈ ਕਮਜ਼ੋਰੀ ਹੈ ਜਿਹੜਾ ਕਿ ਝੁਕ ਰਿਹਾ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹੜਾ ਬ੍ਰਾਹਮਣਵਾਦ 'ਚ ਯਕੀਨ ਰੱਖਣ ਵਾਲੇ ਇਹ ਲੋਕ ਨੇ, ਇਹਨਾਂ ਦੇ ਜਿਹੜਾ ਓਵਰਆਲ ਹੈ ਇਹ ਤਾਂ ਕਪਟ ਇਹਨਾਂ ਦੇ ਅੰਦਰ ਜਿਹੜਾ ਉਹ ਵਸਿਆ ਹੋਇਆ ਹੈ। ਇਹ ਕਪਟ ਤੋਂ ਬਿਨਾਂ ਕੁਝ ਕਰ ਹੀ ਨਹੀਂ ਸਕਦੇ ਹੈ। ਔਰ ਇਸ ਲਈ ਅਕਸਰ ਮੈਂ ਇੱਕ ਕੋਟ ਜਿਹੜੇ ਕਿਸੇ ਅੰਗਰੇਜ਼ ਨੇ 19th ਸੈਂਚੁਰੀ ਜਦੋਂ ਇਹਨਾਂ ਦਾ ਕਰੈਕਟਰ ਬਿਆਨ ਕੀਤਾ ਬ੍ਰਾਹਮਣਵਾਦੀਆਂ ਦਾ, ਤੇ ਉਹਨੇ ਕਿਹਾ ਸੀ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਜਾਂ ਤੁਹਾਡੇ ਗਲ ਨੂੰ ਫੜਨਗੇ ਤੇ ਜਾਂ ਤੁਹਾਡੇ ਪੈਰੀਂ ਪੈਣਗੇ, ਇਹਦੇ ਵਿੱਚ ਵਿਚਾਲਾ ਨਹੀਂ। ਸੋ ਇਮਰਾਨ ਖਾਨ ਦੇ ਯਤਨ ਸਦਕਾ ਮੈਂ ਸਮਝਦਾ ਹਾਂ ਔਰ ਇਹਦੇ 'ਚ ਇੱਕ ਜਿਹੜਾ ਐਂਗਲ ਬੜਾ ਇੰਪੋਰਟੈਂਟ ਜਿਹੜਾ ਜਿਹਦੇ ਕਰਕੇ 30 ਮਿਲੀਅਨ ਸਿੱਖ ਕੌਮ ਨੇ ਵੀ ਇਹਨਾਂ ਨੂੰ ਔਨ ਦਾ ਸਪੌਟ ਪੁੱਟ ਕਰ ਦਿੱਤਾ ਮੋਦੀ ਗਵਰਨਮੈਂਟ ਨੂੰ, ਉਹ ਸੀ ਕਰਤਾਰਪੁਰ ਲਾਂਘੇ ਦਾ ਮੁੱਦਾ। ਕਿਉਂਕਿ ਇਨੋਗ੍ਰੇਸ਼ਨ ਦੇ ਵੇਲੇ ਵੀ ਜਨਰਲ ਬਾਜਵਾ ਜਿਹੜੇ ਨੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਕੰਨ ਦੇ ਵਿੱਚ ਇਹੀ ਗੱਲ ਕਹੀ ਔਰ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਤਹਿਰੀਕੇ ਇਨਸਾਫ ਤੇ ਮਿਸਟਰ ਫਵਾਦ ਚੌਧਰੀ, ਉਹਨਾਂ ਨੇ ਵੀ ਕਿਹਾ ਔਰ ਹੌਲੀ ਹੌਲੀ ਇਹ ਗੱਲ ਜਿਹਨੂੰ ਕਹਿੰਦੇ ਨੇ ਕਿ ਵੀ ਸਨੋਬਾਲ ਹੋਈ ਕਿ ਇੱਕਦਮ ਹੋਪ ਵੀ ਸਿੱਖਾਂ 'ਚ ਆਈ। ਹਾਲਾਂ ਉਦੋਂ ਵੀ ਅਸੀਂ ਕਿਹਾ ਸੀ, ਅਸੀਂ ਫੇਰ ਦੁਹਰਾਉਂਦੇ ਕਿ ਸਾਨੂੰ ਸ਼ੈਡੋਜ਼ ਨੂੰ ਚੇਜ਼ ਨਹੀਂ ਕਰਨਾ ਚਾਹੀਦਾ। ਪਾਕਿਸਤਾਨ ਤਾਂ 25 ਸਾਲ ਤੋਂ ਇਸ ਨੀਤੀ ਦੇ ਉੱਤੇ ਹੈ ਵੀ ਇਹਨਾਂ ਦੀ ਨੀਅਤ ਨਹੀਂ ਹੈ, ਇਹਨਾਂ ਨੇ ਇਹ ਹੁਣ ਮੰਨਣਾ ਵੀ ਨਹੀਂ, ਕਦੇ ਵੀ ਨਹੀਂ ਚਾਹਣਗੇ ਦੋਵਾਂ ਪੰਜਾਬਾਂ ਦੀ ਸਾਂਝ ਜਾਂ ਸਿੱਖਾਂ ਮੁਸਲਮਾਨਾਂ ਦੀ ਗੁੱਡਵਿਲ ਹੋਏ। ਲੇਕਿਨ ਇੱਕ ਮਾਹੌਲ ਬਣ ਗਿਆ ਔਰ ਮੈਨੂੰ ਕੱਲ ਵੈਸੇ ਹੈਰਾਨੀ ਹੋਈ, ਕੱਲ ਤਾਂ ਅਸੀਂ ਇਸ ਨੂੰ ਜਦੋਂ ਡਿਸਕਸ ਵੀ ਕੀਤਾ ਉਦੋਂ ਇਹ ਸੀ ਕਿ ਵੀ ਇੰਡੀਆ ਪਾਕਿਸਤਾਨ ਦੀ ਜਿਹੜੀ ਹੈ ਉਹ ਮੀਟਿੰਗ ਉਹਨਾਂ ਦੇ ਫੋਰਨ ਮਿਨਿਸਟਰਸ ਦੀ ਹੋਣ ਦੀ ਗੱਲ ਹੋਈ, ਪਰ 24 ਘੰਟੇ ਦੇ ਵਿੱਚ ਐਸਾ ਕੀ ਹੋ ਗਿਆ ਜਿਹਨੇ ਕਿ ਉਹਨਾਂ ਨੂੰ ਅੱਜ ਜਦੋਂ ਉਹਨਾਂ ਦੇ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਰਵੀਸ਼ ਕੁਮਾਰ, ਉਹਨੇ ਜਦੋਂ ਕਿ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ 'ਚ ਉਹਨੇ ਕਿਹਾ ਜੀ ਵੀ ਮੀਟਿੰਗ ਸਟੈਂਡਸ ਕੈਂਸਲਡ। ਸੋ 24 ਘੰਟੇ ਦੇ ਵਿੱਚ ਐਸੀ ਕਿਹੜੀ ਬਿੱਲੀ ਨਿੱਛ ਗਈ ਜੇ ਪੰਜਾਬੀ ਦੀ ਉਸ ਐਕਸਪ੍ਰੈਸ਼ਨ ਨੂੰ ਕਹਿਣਾ ਹੋਏ ਕਿ ਵੀ ਉਹ ਕੈਂਸਲ। ਜ਼ਾਹਰ ਹੈ ਕਿ ਪਹਿਲੀ ਸਟੇਜ ਤੇ ਫੋਰਨ ਮਿਨਿਸਟਰੀ ਦੇ ਜਿਹੜੇ ਅਪਰ ਬਿਊਰੋਕਰੈਟ ਜਿਹੜੇ ਦੁਨੀਆ 'ਚ PR ਦੇ ਐਂਗਲ ਤੋਂ ਦੇਖਦੇ ਨੇ, ਉਹਨਾਂ ਨੂੰ ਲੱਗਾ ਕਿ ਵੀ ਜਿੰਨੀਆਂ ਐਫਰਟਸ ਔਰ ਜਿਹੜੀ ਅਪਰੋਚ ਪਾਕਿਸਤਾਨ ਦੀ ਹੈ, ਜੇ ਅਸੀਂ ਇਹਦੇ ਤੇ ਨਾ ਕੋਈ ਪੋਜ਼ਿਟਿਵ ਦਿੱਤਾ ਤੇ ਸਾਡਾ ਬੈਡ PR ਹੋਏਗਾ। ਹੋ ਸਕਦਾ ਹੈ ਅਮਰੀਕਾ ਨੇ ਵੀ ਇੰਡੀਆ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਹੋਏ ਕਿ ਵੀ ਇਹਨੂੰ ਜਿਹੜਾ ਜੈਸਚਰ ਹੈ ਇਸ ਨੂੰ ਕਰ ਲਓ। ਔਰ ਜਦੋਂ ਰਵੀਸ਼ ਕੁਮਾਰ ਨੇ ਇਹ ਕਿਹਾ ਵੀ ਸੀ ਕਿ ਦੋਨੋਂ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਏਗੀ ਤਾਂ ਉਹਨੇ ਕਿਹਾ ਸੀ ਇਹ ਕੋਈ ਡਾਇਲੋਗ ਨਹੀਂ ਹੋਏਗਾ, ਇਹ ਜਸਟ ਮੀਟਿੰਗ ਹੈ। ਮਤਲਬ ਉਹ ਪਹਿਲਾਂ ਵੀ ਉਹਦੀ ਇੰਪੋਰਟੈਂਸ ਨੂੰ ਘਟਾਉਣਾ ਚਾਹੁੰਦੇ ਸੀ, ਪਰ ਇੱਕ ਪੋਜ਼ਿਟਿਵ ਸਾਈਨ ਉਹਨਾਂ ਨੇ ਦਿੱਤਾ ਕਿ ਜਿਵੇਂ ਉਹ ਗੱਲਬਾਤ ਲਈ ਤਿਆਰ ਨੇ। ਸੋ ਜਿਹੜੀ 24 ਘੰਟੇ 'ਚ ਇਸ ਕਿਸਮ ਦੀ ਚੇਂਜ ਹੁੰਦੀ ਹੈ, ਉਹਦੇ 'ਚ ਫਿਰ ਨਾਗਪੁਰ ਦਾ ਹੀ ਰੋਲ ਹੁੰਦਾ। ਜਿਵੇਂ ਮੁਸ਼ਰਫ ਦੇ ਵੇਲੇ ਵੀ ਜਿਹੜੀਆਂ ਟਰਮਸ ਆਲਮੋਸਟ ਤੈਅ ਹੋਣ ਵੱਲ ਜਾ ਰਹੀਆਂ ਸੀ, ਐਨ ਜਦੋਂ ਨਾਗਪੁਰ ਵਾਲਿਆਂ ਨੇ ਅਡਵਾਨੀ ਨੂੰ ਖਿੱਚਿਆ, ਅਡਵਾਨੀ ਨੇ ਵਾਜਪਾਈ ਨੂੰ ਖਿੱਚਿਆ ਤੇ ਗੱਲ ਉੱਥੇ ਹੀ ਟੁੱਟ ਗਈ। ਸੋ ਵਿਦਨ 24 ਆਵਰਸ ਜਿਹੜੀਆਂ ਦੋ ਘਟਨਾਵਾਂ ਦਾ ਸਹਾਰਾ ਲੈ ਕੇ ਇੰਡੀਅਨ ਫੋਰਨ ਮਿਨਿਸਟਰੀ ਨੇ ਇਸ ਮੀਟਿੰਗ ਨੂੰ ਕੈਂਸਲ ਕੀਤਾ। ਉਹਨਾਂ 'ਚੋਂ ਇੱਕ ਇਹ ਹੈ ਕਿ ਜੀ ਕੱਲ ਜਿਹੜੀਆਂ 20 ਸਟੈਂਪਸ
ਪਾਕਿਸਤਾਨ ਦੇ ਉਹਨਾਂ ਦੇ ਪੋਸਟਲ ਆਫਿਸ ਨੇ ਜਿਹੜੀਆਂ ਨੇ ਉਹ ਸੇਲ ਦੇ ਲਈ ਜਾਰੀ ਕੀਤੀਆਂ। ਉਹਨਾਂ 'ਚ ਇੱਕ ਬੁਰਹਾਨ ਵਾਨੀ ਜਿਹੜਾ ਕਸ਼ਮੀਰੀ ਯੋਧਾ ਜਿਹੜਾ ਕਿ ਅੱਜ ਵੀ ਡਾਰਲਿੰਗ ਆਫ ਦਾ ਕਸ਼ਮੀਰ ਹੈ, ਕਿਉਂਕਿ ਨੌਜਵਾਨ ਜਿਹੜਾ PR ਦਾ ਵੀ ਮਾਹਿਰ ਸੀ, ਪਰ ਉਹਨੇ ਆਪਣੀ ਬਹਾਦਰੀ ਦੇ ਨਾਲ ਔਰ ਆਪਣੀ ਜਿਹੜੀ ਹੈ ਮਜ਼ਬੂਤੀ ਦੇ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਇੰਸਪਾਇਰ ਕੀਤਾ। ਹੁਣ ਕੌਣ ਲੋਕਾਂ ਦਾ ਹੀਰੋ ਹੈ, ਕੌਣ ਜ਼ੀਰੋ ਹੈ, ਇਹਨੂੰ ਹਕੂਮਤਾਂ ਤਾਂ ਨਹੀਂ ਡਿਸਾਈਡ ਕਰਦੀਆਂ ਜੀ। ਹਰ ਹਕੂਮਤ ਜਿਹੜਾ ਆਪਣੀ ਆਜ਼ਾਦੀ ਲਈ ਲੜਨ ਵਾਲਾ ਹੈ ਉਹਨੂੰ ਦਹਿਸ਼ਤਗਰਦ ਕਹਿੰਦੀ ਹੈ। ਹੁਣ ਭਗਤ ਸਿੰਘ ਹੋਏ, ਸ਼ਹੀਦ ਭਗਤ ਸਿੰਘ ਹੋਣ, ਸ਼ਹੀਦ ਊਧਮ ਸਿੰਘ ਹੋਣ ਜਾਂ ਗਦਰੀ ਬਾਬੇ ਹੋਣ, ਜਦੋਂ ਮੁਲਕ ਆਜ਼ਾਦ ਹੋਇਆ ਤੇ ਅੱਜ ਤੁਸੀਂ ਉਹਨਾਂ ਦੇ ਭਾਵੇਂ ਬੁੱਤ ਲਾਓ ਜਾਂ ਉਹਨਾਂ ਦੀਆਂ ਸਮਾਧਾਂ ਬਣਾਓ ਜਾਂ ਲਾਈਨ ਲੱਗੀ ਹੁੰਦੀ ਹੈ ਹੁਸੈਨੀ ਵਾਲਾ ਬਾਰਡਰ ਦੇ ਉੱਤੇ, ਉਹਨਾਂ ਦੀ ਸਮਾਧ ਦੇ ਉੱਤੇ ਜਾ ਕੇ ਜਿਹੜਾ ਉਹ ਫੁੱਲ ਮਾਲਾਵਾਂ ਭੇਟ ਕਰਨ ਵਾਲਿਆਂ ਦੀ, ਪਰ ਅੰਗਰੇਜ਼ਾਂ ਨੇ ਤਾਂ ਦਹਿਸ਼ਤਗਰਦ ਕਹਿ ਕੇ ਟਰਾਇਲ ਵੀ ਕੀਤਾ, ਫਾਂਸੀ ਤੇ ਵੀ ਪਹਿਲਾਂ ਲਟਕਾਇਆ, ਡੈੱਡ ਬੋਡੀ ਵੀ ਨਹੀਂ ਦਿੱਤੀ, ਅੱਧ ਜਲੀਆਂ ਜਿਹੜੀਆਂ ਲਾਸ਼ਾਂ ਨੇ ਉਹ ਵੀ ਦਰਿਆਵਾਂ 'ਚ ਸੁੱਟੀਆਂ। ਸੋ ਇਹ ਤਾਂ ਕੋਈ ਡਿਸਾਈਡ ਨਹੀਂ ਕਰਦਾ, ਔਰ ਇਹ ਅਕਸਰ ਦੁਨੀਆ ਦਾ ਇੱਕ ਬੜਾ ਪਪੂਲਰ ਅਖਾਣ ਹੈ, ਅਮਰੀਕਾ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ, ਵਨ ਮੈਨਸ ਟੈਰਰਿਸਟ ਇਜ਼ ਅਦਰ ਮੈਨਸ ਫਰੀडम ਫਾਈਟਰ। ਇੱਕ ਦਾ ਜਿਹੜਾ ਦਹਿਸ਼ਤਗਰਦ ਹੈ ਉਹ ਦੂਸਰੇ ਦਾ ਆਜ਼ਾਦੀ ਘੁਲਾਟੀ ਹੈ। ਸੋ ਜ਼ਾਹਿਰ ਹੈ ਜੇ ਅਸੀਂ ਸਿੱਖ ਸਟਰਗਲ ਦੇ ਹਵਾਲੇ ਨਾਲ ਵੀ ਦੇਖੀਏ, ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ, ਇਹ ਸਾਰੇ ਉਹ ਯੋਧੇ ਨੇ ਜਿਨ੍ਹਾਂ ਨੂੰ ਅਸੀਂ ਐਜ਼ ਏ ਸ਼ਹੀਦ ਦਾ ਮੰਨਦੇ ਹੀ ਨਹੀਂ ਹੈ। ਐਨੂਅਲੀ ਅੱਜ ਵੀ ਭਾਵੇਂ ਅਕਾਲ ਤਖਤ ਜਾਂ ਇੰਡੀਅਨ ਪੰਜਾਬ ਜਿਹੜਾ ਉਹ ਆਕੂਪਾਈਡ ਹੈ ਬਾਈ ਦਾ ਇੰਡੀਅਨ ਆਰਮੀ ਔਰ ਇੰਡੀਅਨ ਗਵਰਨਮੈਂਟ, ਲੇਕਿਨ ਈਵਨ ਉੱਥੇ ਵੀ ਅਕਾਲ ਤਖਤ ਤੇ ਉਹਨਾਂ ਦੀ ਯਾਦ 'ਚ ਉਹਨਾਂ ਦੇ ਮਾਰਟੀਅਰ ਦੇ ਤੌਰ ਤੇ, ਸ਼ਹੀਦ ਦੇ ਤੌਰ ਤੇ ਭੋਗ ਪਾਇਆ ਜਾਂਦਾ। ਦੁਨੀਆ ਭਰ ਤਾਂ ਉਹਦੀ ਸੈਲੀਬ੍ਰੇਸ਼ਨ ਹੁੰਦੀ ਹੈ। ਸੋ ਹੁਣ ਜਿਹੜੀ ਬੁਰਹਾਨ ਵਾਨੀ ਦੀ ਤਸਵੀਰ, ਔਰ ਜ਼ਾਹਰ ਹੈ ਜਿਵੇਂ ਮੈਂ ਸ਼ੁਰੂ 'ਚ ਹੀ ਕਿਹਾ ਵੀ ਕਸ਼ਮੀਰ, ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ, ਔਰ ਜੋ ਵੀ ਇੱਧਰ ਹੁੰਦਾ ਹੈ ਦੂਜੇ ਪਾਸੇ ਵੀ ਤਾਂ ਕਸ਼ਮੀਰ ਹੈ, ਆਜ਼ਾਦ ਕਸ਼ਮੀਰ, ਸੋ ਉਹਨਾਂ ਦਾ ਵੀ ਉਹ ਹੀਰੋ ਹੈ। ਲੇਕਿਨ ਇਹਨੂੰ ਬਹਾਨਾ ਬਣਾ ਕੇ ਜੀ ਪਾਕਿਸਤਾਨ ਨੇ ਜਿਹੜਾ ਇੱਕ ਸਾਡਾ ਦਹਿਸ਼ਤਗਰਦ ਸੀ ਉਹਦੀ ਜਿਹੜੀ ਹੈ ਪੋਸਟਲ ਸਟੈਂਪ ਜਾਰੀ ਕਰ ਦਿੱਤੀ। ਹਾਲਾਂਕਿ ਫੈਕਟ ਇਹ ਸਾਹਮਣੇ ਆਇਆ ਹੈ ਕਿ ਇਹ ਈਵਨ ਪੋਸਟਲ ਸਟੈਂਪ ਹੁਣ ਕੱਲ ਜਾਰੀ ਨਹੀਂ ਹੋਈ, ਇਹ ਜੁਲਾਈ ਦੇ ਮਹੀਨੇ ਜਦੋਂ ਅਜੇ ਵੋਟਾਂ ਵੀ ਨਹੀਂ ਸੀ ਪਈਆਂ, ਇਹ ਉਦੋਂ ਦੀ ਜਾਰੀ ਹੋਈ ਹੈ। ਹੁਣ ਜਦੋਂ ਤੁਸੀਂ ਕਿਸੇ ਐਗਰੀਮੈਂਟ ਚੋਂ ਨਿਕਲਣਾ ਹੈ ਜਾਂ ਦੁਨੀਆ ਦੇ ਸਾਹਮਣੇ ਤੁਸੀਂ ਆਪਣਾ ਫੇਸ ਕਾਲਾ ਤਾਂ ਹੋ ਗਿਆ ਤੇ ਕੋਈ ਤਾਂ ਤੁਸੀਂ ਬਹਾਨਾ ਬਣਾਉਣਾ ਕਿਤੇ ਨਾ ਕਿਤੇ। ਸੋ ਜ਼ਾਹਰ ਹੈ ਵੀ ਇਹ ਵੀ ਗੱਲ ਝੂਠੀ ਹੈ। ਫਿਰ ਦੂਸਰਾ ਕਿਹਾ ਗਿਆ ਜੀ ਕਸ਼ਮੀਰ ਦੇ ਵਿੱਚ 3 ਜਿਹੜੇ ਪੁਲਸੀਏ ਨੇ, SPOs ਸਪੈਸ਼ਲ ਪੁਲਿਸ ਆਫਿਸਰ, ਟਾਊਟ ਹੀ ਕਹਿੰਦੇ ਨੇ SPOs ਨੂੰ, ਕਿਉਂਕਿ ਪੰਜਾਬ 'ਚ ਵੀ ਸਿੱਖ ਫਰੀडम ਮੂਵਮੈਂਟ ਦੇ ਵੇਲੇ ਇਹ ਸਾਰੀ ਅੰਦਰਲੀ ਘੁਸਪੈਠ ਦੇ ਲਈ ਇਹ ਜਸੂਸ ਕਿਸਮ ਦੇ ਲੋਕ ਰੱਖੇ ਸੀ ਇਹਨਾਂ ਨੇ ਘਟੀਆ ਜਿਹੇ ਲੈਵਲ ਤੇ ਥੋੜੇ ਜਿਹੇ ਪੈਸੇ ਦੇ ਕੇ। ਸੋ ਉਹ ਕਿਸੇ ਨੇ ਜਿਹੜਾ ਉੱਥੋਂ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਨੂੰ ਮਾਰਤਾ। ਇਹ ਵੀ ਸੰਭਵ ਹੈ ਕਿ ਵੀ ਇਹ ਵੀ ਇਹਨਾਂ ਦਾ ਆਪਣਾ ਹੀ ਕੰਮ, ਕਿਉਂਕਿ ਇਸ ਤੋਂ ਪਹਿਲਾਂ ਇੱਕ ਘਟਨਾ ਜਿਹੜੀ ਰਣਬੀਰ ਸਿੰਘਪੁਰਾ ਬਾਰਡਰ ਦੇ ਉੱਤੇ ਜੰਮੂ ਦੇ ਇਹਨਾਂ ਨੇ ਬਣਾਈ। ਪਹਿਲਾਂ ਤਾਂ ਆਇਆ ਜੀ ਕਿ ਫਾਇਰਿੰਗ ਹੋਈ, BSF ਦਾ ਇੱਕ ਜਿਹੜਾ ਜਵਾਨ ਹੈ ਉਹ ਗਾਇਬ ਹੋ ਗਿਆ, ਲੱਭਿਆ ਨਹੀਂ। ਫਿਰ 24 ਘੰਟੇ ਬਾਅਦ ਖਬਰ ਆਈ ਜੀ ਜਵਾਨ ਲੱਭ ਪਿਆ। ਫਿਰ ਉਹਨਾਂ ਨੂੰ ਲੱਗਾ ਵੀ ਇਕੱਲੇ ਲੱਭੇ ਦਾ ਨਹੀਂ ਫਾਇਦਾ, ਉਹਨਾਂ ਨੇ ਕਿਹਾ ਜੀ ਉਹਦਾ ਗਲਾ ਕੱਟਿਆ ਹੋਇਆ ਸੀ ਔਰ ਪਾਕਿਸਤਾਨੀ ਰੇਂਜਰਸ ਨੇ ਉਹਦੀ ਬਾਡੀ ਮਿਊਟੀਲੇਟ ਕੀਤੀ। ਹੁਣ ਜਦੋਂ ਰਵੀਸ਼ ਕੁਮਾਰ ਦਿੱਲੀ ਦੇ ਵਿੱਚ ਮੀਟਿੰਗ ਦੀ ਅਨਾਉਂਸਮੈਂਟ ਕਰ ਰਿਹਾ, ਉਦੋਂ ਉਹ ਖਬਰ ਸੀ ਔਰ ਉਹਨੂੰ ਆਲਰੇਡੀ ਇੰਡੀਆ ਨੇ ਕੰਡੈਮ ਕੀਤਾ ਹੋਇਆ ਸੀ, ਕਿਉਂਕਿ ਉਹ ਵੀ ਖਬਰ ਇਹਨਾਂ ਦੀ ਸੀ। ਸੋ ਜੇ ਤਾਂ ਉਹਨੂੰ 24 ਘੰਟੇ ਬਾਅਦ ਖਬਰ ਉਹ ਬਣਾਉਂਦੇ ਤੇ ਉਹਦਾ ਬਹਾਨਾ ਬਣਾ ਕੇ ਕੈਂਸਲ ਕਰਦੇ, ਫਿਰ ਤਾਂ ਸਮਝ ਵੀ ਆਉਂਦਾ। SPO ਜਿਹੜਾ ਕਿ ਵਿਦਨ ਜਿਹੜਾ ਪਾਕਿਸਤਾਨ ਦੇ ਜਿਹੜਾ ਕਸ਼ਮੀਰ ਦੇ ਵਿੱਚ ਉਹਨਾਂ ਦੀ ਐਡਮਿਨਿਸਟ੍ਰੇਟਿਵ ਮਾਮਲਾ ਹੈ, ਉਹ ਤਾਂ ਕੋਈ ਪਾਕਿਸਤਾਨ ਦੀ ਫੌਜ ਨੇ ਨਹੀਂ ਮਾਰੇ ਹੈ ਜਾਂ ਕੋਈ ਅਕ੍ਰੋਸ ਬਾਰਡਰ 'ਚ ਨਹੀਂ ਮਾਰੇ ਗਏ, ਉਹ ਤਾਂ ਜਿਹੜੀ ਫਰੀडम ਸਟਰਗਲ। ਪਰ ਗੱਲ ਤਾਂ ਇਹ ਹੈ ਵੀ ਜਦੋਂ ਤੁਸੀਂ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਮਰ ਗਏ ਤੇ ਮੁੱਕਰ ਗਿਆ ਦਾ ਕੀ ਹੈ, ਉਹਨਾਂ ਦੇ ਲਈ ਤਾਂ ਇੱਕ ਮੁੱਕਰਨ ਦਾ ਉਹਨਾਂ ਨੂੰ ਬਹਾਨਾ ਉਹ ਲੱਭ ਰਹੇ ਸੀ। ਸੋ ਇਹਨਾਂ ਦੋਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਜੀ ਜਿਹੜਾ ਪਾਕਿਸਤਾਨ ਨੇ ਉਹਦਾ ਟਰੂ ਫੇਸ ਸਾਹਮਣੇ ਆ ਗਿਆ ਔਰ ਇਮਰਾਨ ਖਾਨ ਦਾ ਟਰੂ ਫੇਸ ਸਾਹਮਣੇ ਆ ਗਿਆ ਔਰ ਅਸੀਂ ਇਹ ਮੀਟਿੰਗ ਜਿਹੜੀ ਹੈ ਉਹ ਕੈਂਸਲ ਕਰਦੇ ਹਾਂ। ਔਰ ਇਹ ਖਬਰ ਸਾਰੇ ਪਾਸੇ ਅੱਜ ਪ੍ਰਮੁਖਤਾ ਦੇ ਨਾਲ ਛਪੀ ਹੈ, no meeting between foreign ministers of India Pakistan in New York। ਔਰ ਜਿਹੜਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ now it is obvious that behind Pakistan's proposal for talks to make a fresh beginning
its evil agenda stands exposed. The true face of the new Prime Minister of Pakistan, Imran Khan, has been revealed to the world in his first few months. ਇਹ ਸਟੇਟਮੈਂਟ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਰਹੀ ਹੈ ਕਿ ਉਹਦਾ ਈਵਲ ਏਜੰਡਾ, ਉਹ 24 ਘੰਟੇ 'ਚ ਕਿਹੜਾ ਈਵਲ ਹੋ ਗਿਆ ਹੈ। ਸਟੈਂਪ ਵੀ ਪਹਿਲਾਂ ਜਾਰੀ ਹੋਈ ਹੈ, ਉਹ ਵੀ ਲੋਕਲ ਤਿੰਨੋਂ ਐਸਪੀਓ ਤੁਹਾਡੀ ਲੋਕਲ ਕਸ਼ਮੀਰ ਦੇ ਵਿੱਚ ਹੋਏ ਨੇ, ਕੋਈ ਉਹਦਾ ਪਾਕਿਸਤਾਨ ਜਾਂ ਅਕ੍ਰੋਸ ਦਾ ਬਾਰਡਰ ਨਾਲ ਕੋਈ ਤਾਲੁਕ ਨਹੀਂ ਹੈ। ਫਿਰ ਉਹ ਕਹਿੰਦਾ ਜੀ ਕਿ ਐਨੀ ਕਨਵਰਸੇਸ਼ਨ ਵਿਦ ਪਾਕਿਸਤਾਨ ਇਨ ਸੱਚ ਐਨ ਐਨਵਾਇਰਨਮੈਂਟ ਵੁੱਡ ਬੀ ਮੀਨਿੰਗਲੈਸ। ਸੋ ਜਿਹੜਾ ਇਸ ਸਾਰੇ ਨੂੰ ਪਾਕਿਸਤਾਨ ਦੇ ਵੀ ਜਿਹੜਾ ਉਹਨਾਂ ਨੇ ਕੌਸ਼ੀਅਸਲੀ ਰਿਐਕਟ ਕੀਤਾ, ਜਿਵੇਂ ਇਮਰਾਨ ਖਾਨ ਇੰਟਰਨੈਸ਼ਨਲ ਡੇ ਆਫ ਪੀਸ, ਕਿਉਂਕਿ 21 ਤਰੀਕ ਅੱਜ ਅਸੀਂ ਉਹਦੀ ਵੀ ਗੱਲ ਕਰਨੀ ਸੀ, ਪਰ ਹੁਣ ਇਹ ਇਸ਼ੂ ਨੇ ਟੇਕ ਓਵਰ ਕੀਤਾ ਕਿ ਕਿਵੇਂ ਇਸ ਦਿਨ ਦੁਨੀਆ ਦੇ ਬੱਚਿਆਂ ਵੱਲੋਂ ਭੇਜੇ ਹੋਏ ਕੋਇਨ ਉਹਦੀ ਬੈਲ ਬਣਾ ਕੇ ਜਿਹੜੀ ਹੈ ਉਹ ਇੱਥੇ ਖੜਕਾਈ ਜਾਂਦੀ ਹੈ। ਔਰ ਇਹ ਜਿਹੜੀ ਇਸ ਦਿਨ ਦੇ ਉੱਤੇ ਜਦੋਂ ਕਿ ਸੱਚਮੁੱਚ ਕਿ ਇਸ ਕਿਸਮ ਦੀ ਕੋਈ ਅੰਡਰਸਟੈਂਡਿੰਗ ਹੁੰਦੀ ਜਾਂ ਹੋਏ ਕਿ ਕੋਈ ਸੋਲਜਰ ਵੀ ਇਧਰ ਪਾਸਿਓਂ ਨਾ ਮਾਰਿਆ ਜਾਏ, ਬੱਚੇ ਯਤੀਮ ਨਾ ਹੋਣ, ਔਰਤਾਂ ਆਪਣੇ ਹਸਬੈਂਡ ਜਿਹੜੇ ਨੇ ਪਤੀ ਉਹਨਾਂ ਦੇ ਨਾ ਜਾਣ ਇਸ ਦੁਨੀਆ ਤੋਂ, ਉਹ ਸਾਰੀ ਉਮਰ ਬੇਵਾਦਾ ਜ਼ਿੰਦਗੀ ਨਾ ਗੁਜ਼ਾਰਨ। ਹੁਣ ਇੱਕ ਪਾਸੇ ਤਾਂ ਇੰਟਰਨੈਸ਼ਨਲ ਡੇ ਆਫ ਪੀਸ ਦਾ ਮੈਸੇਜ ਉਸ ਬੈਲ ਰਾਹੀਂ UN ਦੇ ਵਿੱਚ ਵੱਜਦਾ ਹੈ ਔਰ ਉਹ ਦੁਨੀਆ ਭਰ ਦੇ ਬੱਚਿਆਂ ਨੇ ਇਸ ਨੂੰ ਕੀਤਾ ਔਰ UN ਨੇ ਇਸ ਦਿਨ ਨੂੰ ਇੰਟਰਨੈਸ਼ਨਲ ਡੇ ਆਫ ਪੀਸ ਐਲਾਨਿਆ ਹੋਇਆ। ਪਰ ਐਨ ਇਸ ਦਿਨ ਦੇ ਮੌਕੇ ਤੇ ਔਰ ਇਸ ਟਵਿੱਟਰ ਹੈਡਿੰਗ ਤੋਂ ਹੀ ਆਇਆ, ਸੈਡ ਟੂ ਸੀ ਇੰਡੀਆ ਬੈਕਿੰਗ ਆਫ from foreign minister level talks, mutual reservations could have been placed on the table, Kashmiris face only disappointment। ਕਿ ਵੀ ਇਹ ਜੇ ਕੋਈ ਮਤਭੇਦ ਵੀ ਨੇ ਉਹ ਟੇਬਲ ਤੇ ਲਿਆਂਦੇ ਜਾ ਸਕਦੇ ਸੀ, ਪਰ ਇਹ ਜਿਹੜਾ ਬੜਾ ਸਾਡੇ ਲਈ ਇਹ ਦੁੱਖ ਵਾਲੀ ਗੱਲ ਹੈ ਇਹਨਾਂ ਦੇ ਕਹਿਣ ਮੁਤਾਬਕ। ਔਰ ਇਸੇ ਤਰ੍ਹਾਂ ਇਸ ਦੇ ਉੱਤੇ ਜਿਹੜੇ ਉਹਨਾਂ ਦੇ ਫਵਾਦ ਚੌਧਰੀ ਨੇ ਸਪੋਕਸਪਰਸਨ, ਉਹਨਾਂ ਨੇ ਕਿਹਾ it seems that Indian government is divided on the issue of negotiations, have never seen such a puerile statement given by any foreign office. The world is watching. Pakistan stands for peace while Indian policies are being guided by extremist ideologies. मैं समझदा भी ये बिल्कुल ठीक रिस्पॉन्स है कि भी ये जड़ा इन्हां दियां अपनियां अतवादी नीतियां ने। और ईवन मिस्टर महमूद कुरैशी जड़े पाकिस्तान दे फॉरेन मिनिस्टर ने, उन्होंने भी कहा इंडिया कॉलिंग ऑफ फॉरेन मिनिस्टर लेवल मीट अनफॉर्चुनेट। और क्योंकि डिप्लोमेसी दे विच पोलाइटनेस भी होंदी है और उन्होंने नाल दी नाल कहा कि भी ये जड़ा पार्ट है ये ठीक नहीं, इंडियंस हैज़ वंस अगेन वेस्टेड एन अपॉर्चुनिटी फॉर पीस। एक जड़ा मौका सी शांति दे लई गलबात तोरन दा भारत ने उन्होंने वेस्ट किया। इट सीम्स दैट इंडिया इज़ ऑलरेडी प्रिपेयरिंग फॉर इट्स इलैक्शंस due in the country next year, Qureshi was quoted as saying by the Express Tribune, or we can neither pressurize। ਹੁਣ ਜ਼ਾਹਰ ਹੈ ਇਹ ਜਿਹੜਾ ਐਂਗਲ ਹੁਣ ਮਹਿਮੂਦ ਕੁਰੈਸ਼ੀ ਕਹਿ ਰਹੇ ਨੇ, ਅਸੀਂ ਕੱਲ ਦੀ ਗੱਲਬਾਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹ ਤਾਂ 2019 ਦੀਆਂ ਚੋਣਾਂ ਦੇ ਲਈ ਗਰਾਊਂਡ ਤਿਆਰ ਕਰ ਰਹੇ ਨੇ। ਉਹਨਾਂ ਨੇ ਰਾਮ ਮੰਦਿਰ ਵੀ ਬਣਾਉਣਾ ਹੈ, ਆਰਟੀਕਲ 35A ਔਰ 370 ਵੀ ਜੰਮੂ ਕਸ਼ਮੀਰ ਚੋਂ ਜਾ ਸਕਦਾ ਹੈ। और इस दे नाल यूनीफॉर्म सिविल कोड की गल भागवत ने की है। और इस स्टेज ते जदों कि उन्हां दा सारा जिहड़ा लुबे लवाब इलैक्शन के मुद्दे ते और हेटेड टुवर्ड्स मुस्लिम एंड पाकिस्तान है भी इमरान खान क्यों इन्ने जिहड़े ने वो एक्सट्रा माइल जा रहे हैं कि जी साडे फॉरेन मिनिस्टर नाल तुहाडा फॉरेन मिनिस्टर जिहड़ी है बीबी मिल। सो मैं कल भी मैनू ये सी बड़े असी पोलाइटली कहा सी कि भाई असी खैर खुआह हैं, पाकिस्तान साडा हमसाया मुल्क है खालिस्तान दा, और वैसे भी एक हमदर्द और दोस्त होने के नाते असी ये समझते हैं कि बहुत बार तुसी दोस्त नू प्यार नाल झिड़कदे भी हो और उसनू प्यार दे नाल सुजैसट भी करदे हो, तुहानू जिहड़ी गल ठीक लगदी है। और मैं समझदा है भी ये जिस अंदाज दे विच इन्हों ने सनब किया अपने वालों, तो इन्होंने पाकिस्तान को सनब करने दी और है भी है। मैं समझदा भी पहली स्टेज ते इमरान खान ने इस गल नूं थोड़ा जिहा मैं और कुदरती मिस्टर जिहड़े ने टैलीरैंड एक बड़ी वड्डी डिप्लोमेसी की शख्सियत होए, नैपोलियन बोनापार्ट दे उस पीरीयड 18वीं सदी दे जिहड़ा वो एंड दे विच आलमोस्ट अज भी वो 3-4 ਜਿਹੜੇ ਉਹਨਾਂ ਦੇ ਫ੍ਰੈਂਚ ਬਾਦਸ਼ਾਹ ਸੀ, ਫ੍ਰੈਂਚ ਰੈਵੋਲੂਸ਼ਨ ਤੋਂ ਬਾਅਦ ਵੀ ਸਰਵ ਕੀਤਾ, ਉਹਦਾ ਪੈਰ ਖਰਾਬ ਸੀ।
ਤੇ ਉਹ ਆਰਮੀ 'ਚ ਨਹੀਂ ਸੀ ਜਾ ਸਕਦਾ ਤੇ ਪੇਰੈਂਟਸ ਨੇ ਉਹਨੂੰ ਚਰਚ 'ਚ ਪਾ ਦਿੱਤਾ ਔਰ ਉਹ ਬੜਾ ਵੱਡਾ ਜਿਹੜਾ ਦੁਨੀਆ ਦਾ ਇੱਕ ਡਿਪਲੋਮੈਟ ਬਣ ਕੇ ਉੱਭਰਿਆ ਔਰ ਬਹੁਤ ਸਾਰੀਆਂ ਜਿਹੜੀਆਂ ਉਸ ਪੀਰੀਅਡ ਦੀਆਂ ਸੰਧੀਆਂ ਨੇ ਜਾਂ ਦੂਜੀਆਂ ਨੇ ਫਰਾਂਸ ਦੇ ਆਨਰ ਦੇ ਲਈ ਉਹਨੇ ਕੀਤੀਆਂ। ਔਰ ਦੁਨੀਆ ਦੀ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਜਦੋਂ ਵਿਜ਼ਡਮ ਦੀ ਗੱਲ ਹੁੰਦੀ ਹੈ, ਇੱਕ ਵਿਜ਼ਡਮ ਟਰੂਥ ਦੇ ਨਾਲ ਜੁੜੀ ਹੋਈ, ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਰੱਬ ਦੇ ਜਿਹੜੇ ਉਹ ਸਾਰੇ ਪੈਗੰਬਰਾਂ ਦੀ ਗੱਲ ਕਰਦੇ ਹਾਂ ਜਾਂ ਅਲਟੀਮੇਟ ਰੱਬ ਦੀ ਦਰਗਾਹ 'ਚ ਜਦੋਂ ਹਿਸਾਬ ਕਿਤਾਬ ਦੀ ਗੱਲ ਕਰਦੇ ਹਾਂ ਜਾਂ ਸਪਿਰਿਚੁਅਲ ਐਂਗਲ ਤੋਂ ਜ਼ਿੰਦਗੀ ਨੂੰ ਜੀਣ ਦੀ ਗੱਲ ਕਰਦੇ ਹਾਂ, ਉਹ ਇੱਕ ਅਲਟੂਗੈਦਰ ਡਿਫਰੈਂਟ ਵਿਸ਼ਾ ਹੈ। ਪਰ ਜਦੋਂ ਅਸੀਂ ਬਾਦਸ਼ਾਹੀਆਂ ਔਰ ਪੋਲੀਟੀਕਲ ਸਿਸਟਮ ਦੇ ਵਿੱਚ ਜਿਸ ਦੇ ਵਿੱਚ ਧੋਖਾ ਉਹਦਾ ਬੇਸਿਕ ਰੂਲ ਹੈ, ਜਿਸ ਦੇ ਵਿੱਚ ਗੱਲਬਾਤ ਦੇ ਹਵਾਲੇ ਨਾਲ ਕਿਸੇ ਨੂੰ ਕਿੱਥੇ ਉਲਝਾਣਾ ਹੈ, ਕੇਸ ਨੂੰ ਲੰਬੀ ਗੱਲਬਾਤ ਦੇ ਰਾਹੀਂ ਫੁਸਲਾਣਾ, ਕੇਸ ਨੂੰ ਧੋਖੇ 'ਚ ਰੱਖਣਾ ਹੈ, ਕਿਸ ਦੇ ਨਾਲ ਜਿਹੜਾ ਉਹ ਕਿਹਦੀ ਪਿੱਠ 'ਚ ਛੁਰਾ ਮਾਰਨਾ ਹੈ, ਇਹ ਸਾਰੇ ਪਾਰਟ ਜਿਵੇਂ ਅਸੀਂ ਕੱਲ ਦੀ ਇਸ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਵੀ ਜੇ ਗੁੱਡਵਿਲ ਮਿਸ਼ਨ ਦੇ ਉੱਤੇ ਅਫਜ਼ਲ ਖਾਨ ਔਰੰਗਜ਼ੇਬ ਦੇ ਪੀਰੀਅਡ 'ਚ ਜਾਂਦਾ ਹੈ ਸ਼ਿਵਾਜੀ ਦੇ ਨਾਲ ਕਰਨ ਲਈ ਗੱਲਬਾਤ ਔਰ ਉਹ ਦੋਸਤੀ ਦਾ ਹੱਥ ਤਾਂ ਵਧਾਇਆ, ਖੈਮੇ ਲੱਗੇ ਹੋਏ ਨੇ, ਉਹ ਉਹਨੂੰ ਜਿਹੜਾ ਉਹ ਜੱਫੀ 'ਚ ਲੈਣਾ ਚਾਹੁੰਦਾ ਸ਼ਿਵਾਜੀ ਨੂੰ, ਤੇ ਸ਼ਿਵਾਜੀ ਜਿਹੜਾ ਉਹਨੇ ਆਪਣੇ ਪੰਜੇ ਦੇ ਉੱਤੇ ਉਹ ਹਥਿਆਰ ਜਿਹਨੂੰ ਕੇਂਚੂਆ ਕਹਿੰਦੇ ਚੜਾਇਆ ਉਹਦੇ ਢਿੱਡ 'ਚ ਮਾਰ ਕੇ ਉਹਨੂੰ ਥੱਲੇ ਸੁੱਟ ਲੈਂਦਾ, ਬਾਅਦ 'ਚ ਮਾਰ ਦਿੰਦਾ। ਹੁਣ ਉਹ ਜੱਫੀ ਪਾ ਰਿਹਾ ਆਪਣੇ ਵੱਲੋਂ। ਹੁਣ ਡਿਪਲੋਮੇਸੀ ਦੀ ਦੁਨੀਆ 'ਚ ਔਰ ਜਿਹੜਾ ਇਹਨਾਂ ਦਾ ਸ਼ਿਵਾਜੀ ਹੀਰੋ ਹੈ, ਉਹਦਾ ਕਿੰਨਾ ਵੱਡਾ ਬੁੱਤ ਤੁਸੀਂ ਮਹਾਰਾਸ਼ਟਰ 'ਚ ਅੱਜ ਵੀ ਜਾਂ ਜਿੱਥੇ ਜਿੱਥੇ ਵੀ ਮਰਾਠੇ ਨੇ, ਤੁਸੀਂ ਰੱਬ ਨੂੰ ਬੁਰਾ ਭਲਾ ਕਹਿ ਸਕਦੇ ਹੋ, ਸ਼ਿਵਾਜੀ ਦੇ ਖਿਲਾਫ ਤੁਸੀਂ ਕੋਈ ਲਫ਼ਜ਼ ਨਹੀਂ ਕਹਿ ਸਕਦੇ, ਉਹ ਮਰਨ ਮਾਰਨ ਤੱਕ ਚਲੇ ਜਾਂਦੇ ਨੇ। ਔਰ ਇਹਦੇ ਬਾਵਜੂਦ ਕਿ ਜੇ ਦੁਨੀਆ ਦੇ ਵਿੱਚ ਈਵਨ ਡਿਪਲੋਮੇਸੀ ਦੀ ਦੁਨੀਆ 'ਚ ਇਹ ਹੁੰਦਾ ਕਈ ਵਾਰ ਤੁਸੀਂ ਕਰਦੇ ਹੋ, ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਪਿਸ਼ਾਵਰ ਦੀ ਜੰਗ ਸੀ ਜਾਂ ਕੋਈ ਉਹਨੇ ਜਿਹੜਾ ਫਕੀਰ ਅਜ਼ੀਜ਼ੁਦੀਨ ਉਹਨਾਂ ਦੇ ਫੋਰਨ ਮਿਨਿਸਟਰ ਸੀ, ਉਹਨਾਂ ਨੇ ਉਹਨਾਂ ਨੂੰ ਭੇਜਿਆ ਆਪਣੇ ਉਹਨਾਂ ਦੇ ਐਂਬੈਸਡਰ ਬਣ ਕੇ, ਉਹ ਗੱਲਬਾਤ ਲਈ ਗਏ ਸੀ ਔਰ ਜਿਹੜੇ ਹੋਲਡ ਕਰ ਰਹੇ ਸੀ ਕਿਲੇ ਨੂੰ ਉਹਨਾਂ ਨੇ ਉਹਨੂੰ ਬੰਦੀ ਬਣਾਉਣਾ ਚਾਹਿਆ ਫਕੀਰ ਅਜ਼ੀਜ਼ੁਦੀਨ ਨੂੰ ਔਰ ਉਹਨੇ ਫਕੀਰ ਅਜ਼ੀਜ਼ੁਦੀਨ ਨੇ ਕਿਹਾ ਕਿ ਵੀ ਦੇਖੋ ਜ਼ਰਾ ਨਜ਼ਰ ਚੁੱਕ ਕੇ ਆਪਣੇ ਸਾਰਿਆਂ ਨੂੰ ਕਹੋ ਵੀ ਪਹਾੜੀਆਂ ਦੇ ਉੱਤੇ ਦੇਖ ਲਓ ਵੀ ਕੀ ਹੈ। ਔਰ ਉਹਨਾਂ ਨੇ ਦੇਖਿਆ ਵੀ 4 ਚਫੇਰੇ ਜਿਹੜੀ ਹੈ ਸਿੱਖ ਫੌਜ ਨੇ ਚਾਰੇ ਪਾਸਿਓਂ ਪੋਜੀਸ਼ਨਾਂ ਲਈਆਂ। ਉਹਨੇ ਕਿਹਾ ਜੀ ਮੇਰਾ ਤਾਂ ਕੋਈ ਨਹੀਂ, ਮੈਂ ਤਾਂ ਇੱਕ ਗਰੀਬ ਫਕੀਰ ਹਾਂ, ਮਰ ਗਿਆ, ਫਿਰ ਆਪਣਾ ਅਸ਼ਰ ਯਾਦ ਰੱਖ ਲਓ ਕੀ ਹੋਇਆ। ਕਿਉਂਕਿ ਇਹ ਜਦੋਂ ਤੁਸੀਂ ਡਿਪਲੋਮੇਸੀ ਦੀ ਗੱਲ ਕਰਦੇ ਹੋ, ਵਰਸਟ ਹਾਲਤ ਦੇ ਵਿੱਚ ਵੀ ਕੋਈ ਤੁਹਾਡੇ ਕੋਲ ਆਂਦਾ ਹੈ ਗੱਲਬਾਤ ਦੇ ਲਈ, ਔਰ ਅੱਜ ਦੀਆਂ ਜੰਗਾਂ 'ਚ ਵੀ ਜਦੋਂ ਅਸੀਂ ਹੌਟਲਾਈਨ ਕਹਿੰਦੇ ਹਾਂ, ਹੌਟਲਾਈਨ ਵਰਡ ਅੰਗਰੇਜ਼ੀ 'ਚ ਹੈ, ਉਦੋਂ ਜਦੋਂ ਈਵਨ ਇੱਕ ਫੌਜ ਹਾਰ ਚੁੱਕੀ ਹੁੰਦੀ ਹੈ ਉਦੋਂ ਵੀ ਹੌਟਲਾਈਨ ਕਮਿਊਨੀਕੇਸ਼ਨ ਓਪਨ ਹੁੰਦੀ ਹੈ ਤਾਂ ਕਿ ਜੇ ਉਹਨਾਂ ਨੇ ਸਰੈਂਡਰ ਕਰਨਾ ਕੀ ਮੋਡੈਲਿਟੀਜ਼ ਹੋਣਗੀਆਂ, ਕੌਣ ਕਿਵੇਂ ਕਰੇਗਾ। ਔਰ ਇਹ ਇਹਨਾਂ ਦਾ ਹੀਰੋ ਹੈ ਸ਼ਿਵਾਜੀ। ਸੋ ਅਸੀਂ ਕੱਲ੍ਹ ਇਹ ਕੋਟ ਕਰਕੇ ਕਿਹਾ ਸੀ ਇਮਰਾਨ ਖਾਨ ਦੇ ਹਵਾਲੇ ਨਾਲ ਕਿ ਭਾਈ ਇਹ ਜਿਹੜਾ ਤੁਸੀਂ ਦਿਖਾ ਰਹੇ ਹੋ, ਔਰ ਮੈਂ ਇਹ ਟੈਲੀਰੈਂਟ ਦੀਆਂ ਕੁਝ ਕੋਟਸ ਜਿਹੜੀਆਂ ਡਿਪਲੋਮੇਸੀ ਦੇ ਹਵਾਲੇ ਨਾਲ ਟ੍ਰੈਂਡ ਸੈਟਿੰਗ ਨੇ ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਕੱਲ੍ਹ ਦੇ ਹਵਾਲੇ ਨਾਲ ਜਿਹੜੀ ਸਾਡੀ ਗੱਲਬਾਤ ਸੀ ਔਰ ਅੱਜ ਵੀ ਮੈਂ ਸਮਝਦਾ ਵੀ ਹੁਣ ਇਮਰਾਨ ਖਾਨ ਜ਼ਰੂਰ ਇਹ ਸਾਰੇ ਨੂੰ ਸਮਝ ਗਿਆ ਹੋਣਗੇ ਕਿ ਉਹਨਾਂ ਦਾ ਕਿਹਦੇ ਨਾਲ ਕਿਹਨਾਂ ਦੇ ਨਾਲ ਵਾਹ ਹੈ। ਔਰ ਉਹ ਕੋਟ ਹੈ not too much above all not too much zeal, ਕਿ ਜਦੋਂ ਤੁਸੀਂ ਡਿਪਲੋਮੇਸੀ 'ਚ ਹੁੰਦੇ ਹੋ ਕਦੇ ਵੀ ਜ਼ੀਲ ਉਤਸ਼ਾਹ ਨਾਲ ਨਹੀਂ। ਔਰ ਉਹਦੇ 'ਚ ਹੀ ਉਹਨੇ ਟੈਲੀਰੈਂਟ ਨੇ ਕਿਤੇ ਕਿਹਾ ਹੋਇਆ ਕਿ ਡਿਪਲੋਮੈਟ ਸ਼ੁੱਡ ਬੀ ਲੇਜ਼ੀ ਬਟ ਇੰਟੈਲੀਜੈਂਟ। ਵੀ ਜੇ ਲੇਜ਼ੀ ਹੋਏਗਾ ਤਾਂ ਉਹ ਟੂ ਮਚ ਜ਼ੀਲ ਨਹੀਂ ਦਿਖਾਏਗਾ, ਲੇਕਿਨ ਇੰਟੈਲੀਜੈਂਟ ਹੋਣਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੀ ਕਰ ਰਿਹਾ। ਔਰ ਫਿਰ ਜਦੋਂ ਇੱਕ ਪਾਰਟ ਜਿਹੜਾ ਮੈਨੂੰ ਲੱਗਾ ਕਿ ਵੀ ਜਿਹੜਾ ਇੰਡੀਅਨਸ ਜਿਸ ਆਰਟ ਦੇ ਮਾਹਿਰ ਨੇ, ਜਿਹੜਾ ਸਾਨੂੰ ਵੀ ਸਿੱਖਣ ਦੀ ਲੋੜ ਹੈ, ਜਿਵੇਂ ਮੈਂ ਕਿਹਾ ਸੀ ਕਿ ਵੀ ਅਸੀਂ ਸਿੱਖ ਔਰ ਮੁਸਲਮਾਨ ਦੋਵੇਂ ਕੌਮਾਂ ਹਾਈਲੀ ਐਮੋਸ਼ਨਲ ਹੈ ਤੇ ਐਮੋਸ਼ਨਲ ਸਟੂਪਿਡ ਹੀ ਹੁੰਦੇ ਨੇ। ਔਰ ਇਹ ਜਿਹੜੇ ਨੇ ਕਪਟੀ ਨੇ, ਇਹ ਆਪਣੀ ਐਮੋਸ਼ਨ ਜਿਹੜਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਤੁਸੀਂ ਇਹਨਾਂ ਦੀ ਬਾਡੀ ਲੈਂਗੁਏਜ ਤੋਂ ਇਹਨਾਂ ਦੇ ਵਿਹਾਰ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਵੀ ਇਹਨਾਂ ਨੇ ਕਿੱਥੇ ਮਾਰ ਕਰਨੀ ਹੈ। ਤੇ ਇਹ ਵੀ ਟੈਲੀਰਾਂਟ ਦੀ ਕੋਟ ਹੈ, ਡਿਪਲੋਮੇਸੀ ਇਜ਼ ਦਾ ਆਰਟ ਆਫ ਸੇਇੰਗ ਨਾਈਸ ਡੌਗੀ ਟਿਲ ਯੂ ਕੈਨ ਫਾਈਂਡ ਏ ਬਿਗਰ ਸਟਿਕ। ਡੌਗੀ ਆ ਰਿਹਾ, ਨਾਈਸ ਡੌਗੀ, ਪਰ ਤੁਸੀਂ ਦੇਖ ਰਹੇ ਹੋ ਕਿ ਵੀ ਇਹਨੂੰ ਨਾਈਸ ਹੋ ਤੱਕ ਜਦੋਂ ਤੁਹਾਡੇ ਹੱਥ ਡੰਡਾ ਨਹੀਂ ਆਇਆ। ਜਦੋਂ ਡੰਡਾ ਆਇਆ ਫਿਰ ਉਹਨੂੰ ਤੁਸੀਂ ਕੁੱਟਣਾ। ਪਰ ਤੁਹਾਡਾ ਬਚਾਅ ਇਹਦੇ 'ਚ ਹੁੰਦਾ
ਕਿ ਵੀ ਤੁਸੀਂ ਉਸ ਨੂੰ ਨਾਈਸ ਡੋਗੀ ਕਹਿੰਦੇ ਨੇ। ਔਰ ਜੇ ਲਫ਼ਜ਼ਾਂ ਦਾ ਹੇਰ ਫੇਰ ਦੇਖਣਾ ਹੈ ਤੇ ਟੈਲਰੈਂਡ ਨੇ ਵੀ ਸ਼ਾਇਦ ਬ੍ਰਾਹਮਣਵਾਦ ਤੋਂ ਹੀ ਇਹ ਕੋਟ ਸਿੱਖੀ ਹੋਏਗੀ ਜਾਂ ਲਈ ਹੋਏਗੀ, ਜਿਹਦੇ ਚੋਂ ਕਹਿੰਦੇ ਸਪੀਚ ਵਾਸ ਗਿਵਨ ਟੂ ਮੈਨ ਟੂ ਡਿਸਗਾਈਜ਼ ਹਿਸ ਥਾਟਸ। ਜਿਹੜੇ ਖਿਆਲ ਨੇ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ, ਇਸ ਤੋਂ ਪਹਿਲਾਂ ਕਿ ਉਹ ਕੋਈ ਤੁਹਾਡੇ ਖਿਆਲ ਪੜ੍ਹ ਸਕੇ, ਤੁਹਾਨੂੰ ਭਾਸ਼ਣ ਦਿੱਤਾ ਹੈ, ਸਪੀਚ ਦਿੱਤੀ ਹੈ, ਜਿਹਦੇ ਥੱਲੇ ਤੁਸੀਂ ਆਪਣੀ ਅੰਦਰ ਨੂੰ ਲੁਕਾ ਸਕਦੇ ਹੋ। ਤੁਸੀਂ ਅੰਦਰ ਹੋਰ ਹੋ, ਬਾਹਰ ਹੋਰ। ਔਰ ਮੈਂ ਜਿਵੇਂ ਕਿਹਾ ਵੀ ਰੱਬ ਦੀ ਜਿਹੜੀ ਹੈ ਦੁਨੀਆ, ਇਹਦੇ 'ਚ ਕਬੂਲ ਨਹੀਂ ਹੁੰਦਾ ਅੰਦਰ ਹੋਰ ਬਾਹਰ ਹੋਰ। ਉਹਦੇ ਤੇ ਜਦੋਂ ਅਸੀਂ ਗੁਰਬਾਣੀ ਦੇ ਰਾਹੀਂ ਇਹ ਸਪਿਰਿਚੁਅਲਿਟੀ ਦਾ ਮੈਸੇਜ ਦੇਖਦੇ ਤੇ ਫਿਰ ਜਿਸ ਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਕਿ ਸੱਚੇ ਉਹ ਨੇ ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਇਸ਼ਕ ਦੀ ਦੁਨੀਆ 'ਚ, ਇਬਾਦਤ ਦੀ ਦੁਨੀਆ 'ਚ, ਰੂਹਾਨੀਅਤ ਦੀ ਦੁਨੀਆ 'ਚ ਦਿਲੀ ਮੁਹੱਬਤ ਸੱਚ ਹੈ ਔਰ ਵੈਸੇ ਕੁਝ ਵੀ ਹੋਣਾ ਕੱਚ ਹੈ। ਪਰ ਡਿਪਲੋਮੇਸੀ ਦੀ ਦੁਨੀਆ 'ਚ ਇਹ ਥਾਟਸ ਜਿਹੜੇ ਨੇ ਉਹਨਾਂ ਦੇ ਉੱਤੇ ਪਰਦਾ ਚਾੜਨ ਦੇ ਲਈ ਤੁਹਾਡੀ ਸਪੀਚ ਹੈ, ਤੁਹਾਡੀ ਆਵਾਜ਼ ਹੈ, ਔਰ ਤਾਂ ਕਿ ਤੁਸੀਂ ਉਹਨਾਂ ਦੇ ਆਪਣੇ ਅਸਲੀ ਇਰਾਦੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਲੁਕਾ ਸਕੋ। ਸੋ ਅਸੀਂ ਸਮਝਦੇ ਹਾਂ ਕਿ ਇੱਕ ਪੰਜਾਬੀ 'ਚ ਜਿਵੇਂ ਕਹਿੰਦੇ ਨੇ ਕਿ ਵੀ ਜਿੰਨਾ ਨਹਾ ਲਿਆ ਉਨਾ ਹੀ ਪੁੰਨ ਹੈ। ਸੋ ਇਮਰਾਨ ਖਾਨ ਸਾਹਿਬ ਔਰ ਉਹਨਾਂ ਦੀ ਜਿਹੜੀ ਪਾਲਿਸੀ ਮੇਕਿੰਗ ਟੀਮ ਹੈ, ਮੈਂ ਸਮਝਦਾ ਹਾਂ ਵੀ ਇਹ ਮੁੱਢਲੇ ਦਿਨਾਂ 'ਚ ਹੀ ਭਾਰਤੀ ਨਿਜ਼ਾਮ ਨੇ ਉਹਨਾਂ ਨੂੰ ਜਿਹੜਾ ਹੈ ਉਹ ਆਪਣੀ ਔਕਾਤ ਇਹ ਨਹੀਂ ਹੈ। ਸੱਚਾ ਤਾਂ ਸੱਚਾ ਹੀ ਰਹਿੰਦਾ, ਇਹ ਤਾਂ ਨਹੀਂ ਹੈ ਹੁਣ ਉਹਨੂੰ ਪਾਕਿਸਤਾਨ ਨੂੰ ਕਹੋ ਜੀ ਈਵਲ ਏਜੰਡਾ, ਮਾੜਾ ਏਜੰਡਾ, ਇਮਰਾਨ ਖਾਨ ਦਾ ਟਰੂ ਸਾਹਮਣੇ ਆ ਗਿਆ। ਤੇ ਮੈਂ ਅਲਾਮਾ ਇਕਬਾਲ ਦੇ ਇਸ ਸ਼ੇਅਰ ਨਾਲ ਹੀ ਇਸ ਨੂੰ ਕੰਕਲੂਡ ਕਰਾਂ ਕਿ ਵੀ ਇੱਕ ਤੁਹਾਡਾ ਨਿੱਜੀ ਕਿਰਦਾਰ ਹੈ, ਇੱਕ ਤੁਹਾਡਾ ਡਿਪਲੋਮੇਸੀ ਦੀ ਦੁਨੀਆ 'ਚ ਹੈ, ਤੁਹਾਡਾ ਵਾਹ ਉਸ ਦੁਸ਼ਮਣ ਦੇ ਨਾਲ ਹੈ ਜਿਹੜਾ ਬਿਲੀਵ ਹੀ ਇਸ ਗੱਲ 'ਚ ਕਰਦਾ ਸਾਮ ਦਾਮ ਦੰਡ ਭੇਦ, ਜਿਹੜੀ ਚਾਣਕਿਆ ਦੀ ਨੀਤੀ ਹੈ। ਬਾਕੀ ਇਹਨਾਂ ਦੇ ਕਹਿਣ ਨਾਲ ਕਿਹਨੇ ਈਵਲ ਹੋ ਜਾਣਾ ਹੈ ਜਾਂ ਕਿਹੜਾ ਈਵਲ ਹੈ ਇਹ ਨਹੀਂ ਹੈ। ਅਲਾਮਾ ਇਕਬਾਲ ਦੇ ਇਹ ਲਫ਼ਜ਼ ਨੇ, नेक ने तो नेक जाना, बद ने बद जाना मुझे, हर किसी ने अपने ही रुतबे से पहचाना मुझे। वाह जी वाह, थैंक यू सो मच डॉक्टर साहब। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।